ਕਿ ਇੱਕ ਤੋਂ ਬਾਅਦ ਇੱਕ ਘੱਲੂਘਾਰ ਹੈ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਜੀ। ਜੰਮੂ ਕਸ਼ਮੀਰ ਦੇ ਹਵਾਲੇ ਨਾਲ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਨੌਜਵਾਨ ਮਾਤਾਵਾਂ ਬੱਚੀਆਂ ਉਹਨਾਂ ਨੂੰ ਕਿਵੇਂ ਖੋ ਕੇ ਮਾਰਿਆ ਔਰ ਅੱਜ ਵੀ ਮਾਰਿਆ ਜਾ ਰਿਹਾ ਹੈ। ਇੰਟਰਨੈਸ਼ਨਲ ਰੈਜ਼ੋਲੂਸ਼ਨਸ ਦੀ ਪਰਵਾਹ ਨਾ ਕਰਦੇ ਆ ਕਸ਼ਮੀਰ ਦਾ ਸਟੇਟਸ ਆਰਟੀਕਲ 370 ਔਰ 35A ਖਤਮ ਕਰਨਾ। ਨਾਰਥ ਈਸਟ ਦੇ ਵਿੱਚ ਨਾਗਿਆਂ ਨਾਲ 17-18 ਸਾਲ ਲਟਕਾਈ ਹੋਈ ਹੈ ਗੱਲਬਾਤ। 2 ਲੱਖ ਤੋਂ ਜ਼ਿਆਦਾ ਨਾਗ ਹੈ ਜਿਨ੍ਹਾਂ ਉਹਨਾਂ ਦੇ ਪਿੰਡਾਂ ਦੇ ਪਿੰਡ ਇਹਨਾਂ ਨੇ ਸਾਫ਼ ਕਰ ਦਿੱਤੇ। ਕਿਵੇਂ ਉਹਨੇ ਈਵਨ ਇੱਕ ਟੈਰਰਿਸਟ ਸਟੇਟ ਜਾਂ ਰੋਗ ਸਟੇਟ ਵਾਂਗ ਗੁਆਂਢੀ ਮੁਲਕਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ। ਤੇ ਸਭ ਤੋਂ ਵੱਡਾ ਤਾਂ ਅਸੀਂ ਦੇਖਦੇ ਹਾਂ ਕਿ ਭਾਈ ਇੰਡੀਆ ਹੀ ਐਗਰੈਸਰ ਸੀ। ਇਹਨਾਂ ਦੀਆਂ ਟੈਰਰ ਆਊਟਫਿਟਸ ਜਿਹੜੀਆਂ ਨੇ ਅਫਗਾਨਿਸਤਾਨ ਹੋਏ ਵਿਦਨ ਪਾਕਿਸਤਾਨ ਹੋਏ ਕੁਲਭੂਸ਼ਣ ਯਾਦਵ ਦਾ ਫੜਿਆ ਹੋਣਾ ਇਹਨਾਂ ਦੇ ਕੋਲ ਇਹ ਆਪਣੇ ਆਪ 'ਚ ਸਬੂਤ ਹੈ ਕਿ ਕਿਸ ਕਿਸਮ ਦੀ ਦਹਿਸ਼ਤਗਰਦੀ ਇਹਨਾਂ ਨੇ ਕੀਤੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਕਲੰਕ ਹੈ ਔਰ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਹੇ ਹਨ। ਵਿਰੋਧੀਆਂ ਨੂੰ ਕੁਚਲਿਆ ਜਾ ਰਿਹਾ ਹੈ। ਭਾਰਤ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਦਹਿਸ਼ਤਗਰਦ ਸਟੇਟ ਐਲਾਨਿਆ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਕੱਲ ਇੱਕ ਡੀਟੇਲ ਸੈਗਮੈਂਟ ਕੀਤਾ ਸੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਜਿਸ ਨੇ ਵਾਰਨ ਕੀਤਾ ਯੂਰਪੀਅਨ ਕੰਟਰੀਜ਼ ਨੂੰ, ਯੂਰਪੀਅਨ ਯੂਨੀਅਨ ਨੂੰ, ਅਮਰੀਕਾ ਨੂੰ, ਕੈਨੇਡਾ ਨੂੰ, ਆਸਟ੍ਰੇਲੀਆ ਨੂੰ, ਜਾਪਾਨ ਨੂੰ, ਸਾਊਥ ਕੋਰੀਆ ਨੂੰ ਕਿ ਜੋ ਇੰਡੀਅਨ ਸਿਸਟਮ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਅਗਵਾਈ ਥੱਲੇ ਜਿਵੇਂ ਸਿਵਲ ਲਿਬਰਟੀ ਦਾ ਸਪੇਸ ਖਤਮ ਹੋ ਰਿਹਾ ਹੈ, ਜਿਵੇਂ ਡਾਈਸੈਂਟ ਨੂੰ ਕੁਚਲਿਆ ਜਾ ਰਿਹਾ ਹੈ, ਜਿਵੇਂ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਮਿਮਿਕਰੀ ਹੈ ਜੋ ਕੁਛ ਕਿ ਚੀਨ ਕਰ ਰਿਹਾ ਔਰ ਜਿਹੜੀਆਂ ਵੈਸਟਰਨ ਪਾਵਰਜ਼ ਹੈ ਇਹ ਸਾਰੇ ਮੁਲਕ ਚੀਨ ਦੇ ਖਿਲਾਫ ਜਿਹੜਾ ਉਹ ਉਹਨਾਂ ਨੇ ਆਵਾਜ਼ ਚੁੱਕੀ ਹੁੰਦੀ ਹੈ। ਉਹ ਇਸ ਗੱਲ ਨੂੰ ਹੁਣ ਯਕੀਨੀ ਬਣਾਉਣ ਕਿ ਚੀਨ 'ਚੋਂ ਇਨਵੈਸਟਮੈਂਟ ਨਿਕਲ ਕੇ ਜਾਂ ਚੀਨ ਦੀਆਂ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਵੱਡੇ ਵੱਡੇ ਕਾਰਪੋਰੇਟ ਉਹ ਇੰਡੀਆ ਵੱਲ ਨਾ ਜਾਣ ਕਿਉਂਕਿ ਇੰਡੀਆ ਇਨ ਦਾ ਫੁੱਟ ਸਟੈਪਸ ਆਫ ਚਾਈਨਾ ਹੀ ਹੈ। ਉਹ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਇਸ ਕਿਸਮ ਦੇ ਚਾਈਨਾ ਲਾਈਕ ਪਾਲਿਸੀਜ਼ ਨੂੰ ਇੰਪਲੀਮੈਂਟ ਕਰ ਰਿਹਾ। ਸੋ ਇਹ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਬੜੀ ਪੋਜ਼ੀਟਿਵ ਡਿਵੈਲਪਮੈਂਟ ਹੈ ਕਿਉਂਕਿ ਬਹੁਤ ਵਾਰ ਰਿਪੋਰਟਸ ਦਾ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ ਸਰਵਾਈਵਰਸ ਇੰਟਰਨੈਸ਼ਨਲ ਔਰ ਦੂਸਰੀ USF ਜਾਂ ਬਾਕੀ ਵੀ ਹਰ ਮੁਲਕ ਦੇ ਆਪਣੇ ਵੀ ਹਿਊਮਨ ਰਾਈਟਸ ਗਰੁੱਪਸ ਨੇ ਉਹਨਾਂ 'ਚ ਕੁਛ ਨਾ ਕੁਛ ਨਿਕਲਦਾ ਰਹਿੰਦਾ ਕਿ ਇੰਡੀਆ 'ਚ ਕੀ ਹੋ ਰਿਹਾ ਜਾਂ ਲੋਕਲ ਜਿਹੜੇ ਮੁਕਾਮੀ ਹਿਊਮਨ ਰਾਈਟ ਗਰੁੱਪ ਨੇ ਇੰਡੀਆ ਦੇ ਕਸ਼ਮੀਰ ਜਾਂ ਪੰਜਾਬ 'ਚ ਜਾਂ ਨਾਰਥ ਈਸਟ ਦੇ ਵਿੱਚ ਉਹ ਵੀ ਆਪਣੀਆਂ ਰਿਪੋਰਟ ਜਾਰੀ ਕਰਦੇ ਨੇ। ਲੇਕਿਨ ਅਲਟੀਮੇਟਲੀ ਸਾਡਾ ਟਾਰਗੇਟ ਇਸ ਸਾਰੇ ਤੇ ਕੀ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਇਸ ਦੇ ਉੱਤੇ ਇੱਕ ਲੌਬੀ ਬਿਲਡ ਕਰੀਏ। ਹੁਣ ਬਹੁਤ ਵਾਰ ਜਦੋਂ ਇੱਕ ਪੀਰੀਅਡ ਸੀ ਕਿ ਉਹ ਕਿਊਬਾ ਹੋਏ ਜਾਂ ਨਾਰਥ ਕੋਰੀਆ ਹੋਏ ਜਾਂ ਇੱਕ ਜ਼ਮਾਨੇ ਦੇ ਵਿੱਚ ਈਵਨ ਇਰਾਕ ਨੂੰ ਵੀ ਔਰ ਦੂਸਰਾ ਤੇ ਇਹ ਇੱਕ ਲਫ਼ਜ਼ ਇਸਤੇਮਾਲ ਅਕਸਰ ਹੁੰਦਾ ਸੀ ਕਿ ਵੀ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ ਜਿੱਥੇ ਹਿਊਮਨ ਰਾਈਟਸ ਵਾਇਲੇਟ ਹੁੰਦੇ ਨੇ ਲਾਈਆਂ ਵੀ ਜਾਂਦੀਆਂ ਸੀ ਅਮਰੀਕਾ ਵੱਲੋਂ ਵੈਸਟਰਨ ਕੰਟਰੀਜ਼ ਵੱਲੋਂ ਦਾ ਪ੍ਰਭਾਵ ਵੀ ਪੈਂਦਾ ਸੀ ਹੌਲੀ ਹੌਲੀ। ਅੱਜ ਅਸੀਂ ਦੇਖਦੇ ਹਾਂ ਕਿ ਵੀ ਇਹਦੇ ਬਾਵਜੂਦ ਕਿ ਉਹ ਇਕਨੋਮਿਕਲ ਸੈਂਕਸ਼ਨਸ ਡਿਫਰੈਂਟ ਪੋਲੀਟੀਕਲ ਰੀਜ਼ਨਸ ਕਰਕੇ ਈਰਾਨ 'ਤੇ ਵੀ ਲੱਗੀਆਂ ਅਜੇ ਵੀ ਲੱਗੀਆਂ ਹੋਈਆਂ ਨੇ ਜਾਂ ਜੋ ਰੋਹਿੰਗਿਆਂ ਦੀ ਨਸਲਕੁਸ਼ੀ ਕਰ ਰਹੀ ਹੈ ਮਿਲਟਰੀ ਜੁੰਟਾ ਮਿਆਂਮਾਰ ਦੀ ਜਿਸ ਦਾ ਪਹਿਲਾ ਨਾਂ ਬਰਮਾ ਸੀ ਉਸ ਦੇ ਉੱਤੇ ਵੀ ਨੇ ਜਾਂ ਥੋੜ੍ਹਾ ਬਹੁਤ ਹੋਰ ਪਾਸਿਆਂ ਦੇ ਉੱਤੇ ਵੀ। ਬੇਸ਼ੱਕ ਅਫਗਾਨਿਸਤਾਨ ਨੂੰ ਕਿਸੇ ਵੀ ਮੁਲਕ ਨੇ ਅਜੇ ਤੱਕ ਤਸਲੀਮ ਨਹੀਂ ਕੀਤਾ ਜਾਂ ਰੈਕਗਨਾਈਜ਼ ਨਹੀਂ ਕੀਤਾ ਪਰ ਉਸ ਦੇ ਉੱਤੇ ਇਹ ਨਹੀਂ ਹੈ ਵੀ ਮੁਕੰਮਲ ਸੈਂਕਸ਼ਨਸ ਨੇ। ਉਹਨਾਂ ਨੂੰ ਜਿਹੜੀ ਹਿਊਮੈਨੀਟੇਰੀਅਨ ਮਦਦ ਵੀ ਜਾਂਦੇ ਉਹ ਜਾਣੀ ਵੀ ਚਾਹੀਦੀ ਹੈ ਕਿਸੇ ਵੀ ਹਵਾਲੇ ਨਾਲ ਹੋਏ। ਪਰ ਅਸੀਂ ਸਮਝਦੇ ਹਾਂ ਕਿ ਭਾਰਤ ਵਰਗਾ ਮੁਲਕ ਜਿਹੜਾ ਦੁਨੀਆ ਦਾ ਅਗਲੇ ਆਉਂਦੇ ਸਾਲ ਤੱਕ ਪਹੁੰਚਦੇ ਹਾਂ ਸਭ ਤੋਂ ਵੱਡਾ ਆਬਾਦੀ ਵਾਲਾ ਮੁਲਕ ਬਣ ਜਾਣਾ ਔਰ ਇਸ ਨੇ ਜਿਹੜਾ 2 ਸਾਲ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਹੁੰਦੇ ਆ ਔਰ ਮਹੀਨਾ ਪਿਛਲਾ ਦਸੰਬਰ ਦਾ ਜਿਹਦੇ 'ਚੋਂ ਚੇਅਰਪਰਸਨ ਵੀ ਸੀ ਬਹੁਤ ਖੋਰੂ ਪਾਇਆ ਕਿ ਜੀ ਇਹ ਟੈਰਰਿਜ਼ਮ ਦਹਿਸ਼ਤਗਰਦੀ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ ਦੁਨੀਆ UN ਰਿਫਾਰਮ ਕਰੋ ਸਾਨੂੰ ਜਿਹੜਾ ਉਹ ਮੈਂਬਰ ਬਣਾਓ
UN ਸਿਕਿਉਰਿਟੀ ਕੌਂਸਲ ਦਾ ਪੱਕੇ ਤੌਰ ਤੇ ਇਸ ਕਿਸਮ ਦੀਆਂ ਉਸ ਦੀਆਂ ਕਾਰਵਾਈਆਂ। ਪਰ ਇਹ ਸਾਨੂੰ ਇਹ ਲੱਗਦਾ ਕਿ ਵੀ ਹੁਣ ਜਦੋਂ ਕਿ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੋਏ ਜਾਂ US ਸਰਫ ਨੇ ਜਿਵੇਂ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਣ ਦੀ ਰਿਕਮੈਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲਗਾਤਾਰਤਾ ਨਾਲ ਕੀਤੀ ਹੋਈ ਹੈ, ਸਾਨੂੰ ਇਸ ਗੱਲ ਦੇ ਉੱਤੇ ਲੌਬੀ ਕਰਨੀ ਚਾਹੀਦੀ ਹੈ ਕਿ ਇੰਡੀਆ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨਿਆ ਜਾਏ, ਰੋਗ ਸਟੇਟ ਐਲਾਨਿਆ ਜਾਏ। ਹੁਣ ਜੇ ਅਸੀਂ ਇਸ ਦੀ ਕਾਰਗੁਜ਼ਾਰੀ ਦੇਖੀਏ ਕਿ ਪਿਛਲੇ ਦਹਾਕਿਆਂ 'ਚ ਕਿਵੇਂ ਇੰਡੀਆ ਨੇ ਵਿਦਨ ਆਪਣੀਆਂ ਮਾਈਨੋਰਟੀਜ਼ ਦੇ ਖਿਲਾਫ ਕੀ ਕੀਤਾ, ਉਹ ਮੈਂ ਰਿਪੀਟ ਨਹੀਂ ਕਰਾਂਗਾ। ਅਸੀਂ ਆਲਰੇਡੀ ਜ਼ਿਕਰ ਕਰਕੇ ਹਟੇ ਹਾਂ ਕਿ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ। ਜੰਮੂ ਕਸ਼ਮੀਰ ਦੇ ਹਵਾਲੇ ਨਾਲ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਨੌਜਵਾਨ, ਮਾਤਾਵਾਂ, ਬੱਚੀਆਂ, ਉਹਨਾਂ ਨੂੰ ਕਿਵੇਂ ਕੋਹ ਕੇ ਮਾਰਿਆ ਔਰ ਅੱਜ ਵੀ ਮਾਰਿਆ ਜਾ ਰਿਹਾ ਹੈ। ਔਰ ਇੰਟਰਨੈਸ਼ਨਲ ਰੈਜ਼ੋਲੂਸ਼ਨਸ ਦੀ ਪਰਵਾਹ ਨਾ ਕਰਦੇ ਆ ਕਸ਼ਮੀਰ ਦਾ ਸਟੇਟਸ ਆਰਟੀਕਲ 370 ਔਰ 35A ਖਤਮ ਕਰਨਾ। ਨਾਰਥ ਈਸਟ ਦੇ ਵਿੱਚ ਨਾਗਿਆਂ ਨਾਲ 17-18 ਸਾਲ ਲਟਕਾਈ ਹੋਈ ਆ ਗੱਲਬਾਤ। 2 ਲੱਖ ਤੋਂ ਜ਼ਿਆਦਾ ਨਾਗੇ ਜਿਨ੍ਹਾਂ ਉਹਨਾਂ ਦੇ ਪਿੰਡਾਂ ਦੇ ਪਿੰਡ ਇਹਨਾਂ ਨੇ ਸਾਫ਼ ਕਰ ਦਿੱਤੇ। ਵਿਦਨ ਕੰਟਰੀ ਪੋਲੀਟੀਕਲੀ ਕੀ ਚੱਲ ਰਿਹਾ ਹੈ ਉਸ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਪਰ ਜੇ ਭਾਰਤ ਦਾ ਟਰੈਕ ਰੈਕਡ ਅਸੀਂ ਪਿਛਲੇ ਪੀਰੀਅਡ ਦਾ ਦੇਖੀਏ ਕਿ ਕਿਵੇਂ ਉਹਨੇ ਈਵਨ ਇੱਕ ਟੈਰਰਿਸਟ ਸਟੇਟ ਜਾਂ ਰੋਗ ਸਟੇਟ ਵਾਂਗ ਗੁਆਂਢੀ ਮੁਲਕਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ, ਤੇ ਸਭ ਤੋਂ ਵੱਡਾ ਤਾਂ ਅਸੀਂ ਦੇਖਦੇ ਹਾਂ ਕਿ ਭਾਈ ਇੰਡੀਆ ਹੀ ਐਗਰੈਸਰ ਸੀ ਜਦੋਂ ਇਹਨਾਂ ਨੇ 1948 'ਚ ਹੈਦਰਾਬਾਦ ਰਿਆਸਤ ਦੇ ਉੱਤੇ ਫੌਜ ਭੇਜੀ ਸੀ। ਜੂਨਾਗੜ੍ਹ ਨੂੰ ਫੌਜ ਭੇਜ ਕੇ ਹਮਲਾਵਰ ਹੋਇਆ। ਗੋਆ ਜਿਹੜਾ ਕਿ ਪੁਰਤਗਾਲ ਦੀ ਕਾਲੋਨੀ ਸੀ 1960ਵਿਆਂ ਤੱਕ ਪਹੁੰਚਦਿਆਂ ਅਟੈਕ ਭਾਰਤੀ ਫੌਜ ਨੇ ਕੀਤਾ। ਫਿਰ 1962 'ਚ ਭਾਵੇਂ ਚੀਨ ਤੋਂ ਜੁੱਤੀਆਂ ਹੀ ਖਾਧੀਆਂ, ਪਰ ਚੀਨ ਦੇ ਖਿਲਾਫ ਜਿਹੜਾ ਐਗਰੈਸ਼ਨ ਹੈ ਲੁੱਕ ਈਸਟ ਜਿਹੜੀ ਇਹ ਪਾਲਿਸੀ ਦੇ ਥੱਲੇ ਇੰਡੀਆ ਨੇ ਜਿਹੜਾ ਉਹ LAC ਨੂੰ ਕ੍ਰਾਸ ਕੀਤਾ ਔਰ ਉਸ ਦਾ ਫਿਰ ਖਮਿਆਜ਼ਾ ਵੀ ਭੁਗਤਿਆ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਮੁਕਤੀ ਬਾਇਨੀ ਬਣਾ ਕੇ ਜਿਹੜੇ ਇਹਨਾਂ ਦੀ ਆਪਣੀ ਫੌਜ ਦੇ ਟ੍ਰੇਨਡ ਕੀਤੇ ਹੋਏ ਜਿਹੜੇ ਉਹ ਜ਼ਰ ਖਰੀਦ ਬੰਦੇ ਸੀ, ਕਿਵੇਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾਈ ਔਰ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਤੋੜਿਆ। ਇਸੇ ਤਰੀਕੇ ਨਾਲ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਵਿਦਨ ਸ਼੍ਰੀਲੰਕਾ ਤਮਿਲਾਂ ਨੂੰ ਟ੍ਰੇਨਡ ਕਰਕੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਲਿਟੇ ਜਿਹਨੂੰ ਰਾਹ ਨੇ ਟ੍ਰੇਨਡ ਕੀਤਾ, ਪ੍ਰਭਾਕਰਨ ਸ਼੍ਰੀਲੰਕਾ ਦੇ ਵਿੱਚ ਦਹਿਸ਼ਤਗਰਦ ਫੈਲਾਈ। ਨੇਪਾਲ ਦੇ ਵਿੱਚ ਹੁਣ ਪ੍ਰਚੰਡਾ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਜਾਂ ਦੂਜਾ, ਕਿਵੇਂ ਪੋਲੀਟੀਕਲ ਪਾਰਟੀਜ਼ ਨੂੰ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਉਹਦੇ ਵਿੱਚ ਕਾਠਮੰਡੂ 'ਚ ਬੈਠਾ, ਉਹ ਜੋੜ ਤੋੜ ਉੱਥੇ ਕਰ ਰਿਹਾ ਹੁੰਦਾ ਹੈ ਕਿ ਭਾਈ ਕਿਹੜੀ ਪਾਰਟੀ ਨੂੰ ਹਕੂਮਤ ਹੈ। ਪਰ ਇਹਨਾਂ ਦੀ ਇਸ ਇੰਟਰਫੀਅਰੈਂਸ ਤੋਂ ਅੱਕ ਕੇ ਹੀ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ ਜਿਹੜਾ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਿਆ ਹੋਇਆ ਸੀ ਉਹ ਵੀ ਉਹਨਾਂ ਨੇ ਖਤਮ ਕਰਤਾ। ਹਾਲਾਂਕਿ ਜੇ ਤੁਸੀਂ ਕਦੇ ਕੁਐਸਚਨਰ ਜਾਓ ਕਿ ਦੁਨੀਆ ਦਾ ਐਸਾ ਕਿਹੜਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਆਬਾਦੀ ਹਿੰਦੂਆਂ ਦੀ ਹੈ, ਤੇ 99% ਕਹਿਣਗੇ ਇੰਡੀਆ। ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਨੇਪਾਲ ਇੱਕ ਐਸਾ ਦੇਸ਼ ਹੈ ਜਿੱਥੇ 80.5% ਹਿੰਦੂਆਂ ਦੀ ਆਬਾਦੀ, ਜਦੋਂ ਕਿ ਇੰਡੀਆ ਦੇ ਵਿੱਚ 78 ਜਾਂ 79% ਹੈ। ਲੇਕਿਨ ਇਹਨਾਂ ਨੇ ਉਸ ਹਿੰਦੂ ਦੇਸ਼ 'ਚ ਵੀ ਇੰਟਰਫੇਰੈਂਸ ਇੰਨੀ ਕੀਤੀ ਕਿ ਉਹਨਾਂ ਨੇ ਕਨਸਟੀਟਿਊਸ਼ਨ 'ਚੋਂ ਹੀ ਕੱਢਤਾ ਕਿ ਬਈ ਇਹ ਜਿਹੜਾ ਸਾਡਾ ਜਿਹੜਾ ਰਾਸ਼ਟਰੀ ਧਰਮ ਹੈ ਉਹ ਹਿੰਦੂ ਹੈ। ਹੁਣ ਇਸ ਦੇ ਨਾਲ ਭੂਟਾਨ ਦੇ ਵਿੱਚ ਕਿਵੇਂ ਉਹਨਾਂ ਦੀ ਜਿਹੜੀ ਹੈ ਫੋਰਨ ਪਾਲਿਸੀ ਆਪਣੇ ਕੰਟਰੋਲ 'ਚ ਕੀਤੀ ਹੋਈ ਹੈ। ਔਰ ਇਹਨਾਂ ਦੀਆਂ ਟੈਰਰ ਆਊਟਫਿਟਸ ਜਿਹੜੀਆਂ ਨੇ ਉਹ ਅਫਗਾਨਿਸਤਾਨ ਹੋਏ, ਵਿਦਨ ਪਾਕਿਸਤਾਨ ਹੋਏ, ਕੁਲਭੂਸ਼ਣ ਯਾਦਵ ਦਾ ਫੜਿਆ ਹੋਣਾ ਇਹਨਾਂ ਦੇ ਕੋਲ, ਇਹ ਆਪਣੇ ਆਪ 'ਚ ਸਬੂਤ ਹੈ ਕਿ ਕਿਸ ਕਿਸਮ ਦੀ ਦਹਿਸ਼ਤਗਰਦੀ ਇਹਨਾਂ ਨੇ ਕੀਤੀ। ਔਰ ਇਹੀ ਨਹੀਂ, ਜੇ ਜਲਾਲਾਬਾਦ ਜਾਂ ਕਾਬੁਲ 'ਚ ਈਵਨ ਸਿੱਖ ਮਾਈਨੋਰਟੀ ਦੇ ਉੱਤੇ ਅਟੈਕ ਦੇ ਵਿੱਚ ਇਹਨਾਂ ਦੀਆਂ ਖੜੀਆਂ ਕੀਤੀਆਂ ਜਿਹੜੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਉਹੀ ਇਨਵੋਲਵ ਹੁੰਦੀਆਂ ਨੇ, ਕਿਉਂਕਿ ਸਿੱਖਾਂ ਨੂੰ ਉਹਨਾਂ ਨੇ ਇੱਕ ਸੌਫਟ ਟਾਰਗੇਟ ਸਮਝਦਿਆਂ ਇਸਤੇਮਾਲ ਕੀਤਾ ਹਮੇਸ਼ਾ, ਮਾਰਨ ਦੇ ਲਈ ਵੀ ਤੇ ਦੂਸਰੇ ਪਾਸੇ ਫਿਰ ਮਰਨ ਦੇ ਲਈ ਵੀ ਫੌਜ ਦੇ ਵਿੱਚ ਭੇਜ ਦਿੰਦੇ ਨੇ। ਸੋ ਇਹ ਕਿਸੇ ਵੀ ਅੱਜ ਜਿਹੜੀਆਂ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੇ, ਜਿਹਨੇ ਖੁਦ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਹੈ ਔਰ ਜਿਹੜਾ ਬਿਲਕੁਲ ਜਿਹੜਾ ਉਸ ਦੇ ਲਈ ਅਕਾਊਂਟੇਬਲ ਨਹੀਂ ਠਹਿਰਾਇਆ ਗਿਆ, ਕਿਸ ਕਦਰ ਭਾਰਤ ਦਾ ਸੁਪਰੀਮ ਕੋਰਟ ਚੀਕਾਂ ਮਾਰ ਰਿਹਾ। ਕੱਲ੍ਹ ਹੀ ਇੱਕ ਕੇਸ ਦੀ ਸੁਣਵਾਈ ਦੌਰਾਨ ਉਹਨਾਂ ਨੇ ਕਿਹਾ ਉਹ ਬੰਦ ਕਰੋ ਇਹ ਹੇਟ ਸਪੀਚ ਦੂਜੇ ਤੀਜੇ, ਇਹ ਤੁਸੀਂ ਕਿੱਧਰ ਨੂੰ ਲਿਜਾ ਰਹੇ। ਹਾਂਜੀ, ਔਰ ਉਹਦੇ 'ਚ ਇਸ ਕਦਰ ਨਫ਼ਰਤ ਫੈਲਾਈ ਹੋਈ ਹੈ। ਖੁਦ ਜਿਹੜੀ ਨਫ਼ਰਤ ਦੇ ਸਿਰ ਤੇ ਪਾਵਰ ਲੈਣ ਵਾਲੀ ਕਾਂਗਰਸ ਹੈ, ਰਾਹੁਲ ਗਾਂਧੀ ਕੱਲ੍ਹ ਲੁਧਿਆਣੇ 'ਚ ਕਹਿੰਦਾ ਕਿ ਅਸੀਂ ਤਾਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲੀ।
ਹਾਲਾਂ ਦੂਜੀ ਲਾਈਨ ਵਿੱਚੋਂ ਕੱਢ ਦਿਓ ਤਾਂ ਇਸ ਵੇਲੇ ਉਹ ਨਫ਼ਰਤ ਦਾ ਬਾਜ਼ਾਰ ਹੀ ਹੈ। ਤੇ ਜਿੱਥੇ ਨਫ਼ਰਤ ਹੈ, ਜਿੱਥੇ ਹਿੰਸਾ ਹੈ, ਜਿੱਥੇ ਗੁਆਂਢੀ ਮੁਲਕਾਂ 'ਚ ਇੰਟਰਫੀਅਰੈਂਸ ਹੈ, ਜਿੱਥੇ ਪਰਸੀਕਿਊਸ਼ਨ ਹੈ, ਕੀ ਇਹ ਕੇਸ ਕਾਫੀ ਨਹੀਂ ਹੈ ਇੰਡੀਆ ਨੂੰ ਰੌਕ ਸਟੇਟ ਜਾਂ ਟੈਰਰਿਸਟ ਸਟੇਟ ਡਿਕਲੇਅਰ ਕਰਨ ਦੇ ਲਈ? ਮੈਂ ਸਮਝਦਾ ਵੀ ਇਸ ਤੇ ਕੰਮ ਕਰਨ ਦੀ ਲੋੜ ਹੈ ਔਰ ਇਹ ਸਾਡਾ ਇੱਕ ਸਟਰੋਂਗ ਕੇਸ ਬਣਾਉਂਦਾ ਹੈ ਇਹ ਸਾਰਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।